ਕਿ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜੀ ਲੱਗੀ ਅੱਗ ਹੈ ਉਹਦਾ ਅਸਰ 10 ਸਟੇਟਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਤੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਔਸਤ ਕੱਢੀ ਗਈ ਹੈ ਉਹਦੇ ਨਾਲੋਂ 13 ਗੁਣਾ ਜ਼ਿਆਦਾ ਹੈ ਤੇ ਇਹ ਅੱਗ ਇੰਨੀ ਕੁ ਫੈਲ ਗਈ ਹੈ ਕਿ ਇਹ ਜਿਹੜਾ ਬੈਲਜੀਅਮ ਮੁਲਕ ਹੈ ਉਹਦੇ ਕੁੱਲ ਖੇਤਰਫਲ ਨਾਲੋਂ ਵੀ ਇਹ ਕਈ ਗੁਣੇ ਵੱਡਾ ਹੈ ਤੇ ਇਹਦੇ ਨਾਲ 1,20,000 ਤੋਂ ਜ਼ਿਆਦਾ ਲੋਕਾਂ ਨੂੰ ਵੀ ਇਸ ਅੱਗ ਕਰਕੇ ਜਿਹੜਾ ਘਰ ਆ ਉਹ ਛੱਡਣਾ ਪਿਆ, ਉਹਨਾਂ ਨੂੰ ਇਵੈਕੂਏਟ ਕੀਤਾ ਗਿਆ, ਉੱਥੋਂ ਕੱਢਿਆ ਗਿਆ, ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। 413 ਜੰਗਲਾਂ ਦੇ ਵਿੱਚ ਇਸ ਵੇਲੇ ਅੱਗ ਲੱਗੀ ਹੋਈ ਹੈ ਤੇ 250 ਮਾਮਲੇ ਅਜਿਹੇ ਨੇ, 250 ਥਾਵਾਂ ਅਜਿਹੀਆਂ ਨੇ ਜਿੱਥੇ ਸਥਿਤੀ ਜਿਹੜੀ ਆ ਉਹ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਨਿਊਯਾਰਕ, ਮਿਨੀਸੋਟਾ, ਕੁਈਨਸ ਤੇ ਮੈਸਾਚੂਸੈਟਸ ਜਿਹੜੇ ਨੇ ਉੱਥੇ ਏਅਰ ਅਲਰਟ ਜਿਹੜਾ ਉਹ ਜਾਰੀ ਕਰਨਾ ਪਿਆ ਤੇ ਇਹਦੇ ਨਾਲ US ਨੇ, ਮੈਕਸੀਕੋ ਨੇ ਤੇ ਫਰਾਂਸ ਨੇ, ਹੋਰ ਕਈ ਮੁਲਕਾਂ ਨੇ ਕੈਨੇਡਾ ਨੂੰ ਇਸ ਅੱਗ ਉੱਤੇ ਕਾਬੂ ਪਾਉਣ ਦੇ ਲਈ ਜਿਹੜੀ ਮਦਦ ਆ ਉਹ ਦਿੱਤੀ ਆ। ਆਸਟ੍ਰੇਲੀਆ, ਨਿਊਜ਼ੀਲੈਂਡ, ਸਾਊਥ ਅਫਰੀਕਾ ਸਮੇਤ ਕਈ ਹੋਰ ਦੇਸ਼ਾਂ ਨੇ ਜਿਹੜੇ ਆ ਫਾਇਰ ਫਾਈਟਰ ਆ ਉਹ ਮਦਦ ਦੇ ਲਈ ਕੈਨੇਡਾ ਦੇ ਵਿੱਚ ਭੇਜੇ ਆ ਤੇ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸਥਿਤੀ ਬੜੀ ਡਰਾਵਣੀ ਹੋ ਚੁੱਕੀ ਹੈ। ਕਈ ਲੋਕ ਸਾਨੂੰ ਜਿਹੜੇ ਉੱਥੋਂ ਕੱਢਣੇ ਪਏ ਨੇ ਤੇ ਕਈ ਲੋਕ ਹਲੇ ਵੀ ਆਪਣਾ ਘਰ ਛੱਡ ਕੇ ਉੱਥੋਂ ਜਾ ਰਹੇ ਨੇ ਤੇ ਅਸੀਂ ਹਾਲਾਤ ਨੂੰ ਕਾਬੂ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਧੰਨਵਾਦ ਕਰਦੇ ਹਾਂ ਉਹਨਾਂ ਮੁਲਕਾਂ ਦਾ ਜਿਨ੍ਹਾਂ ਨੇ ਸਾਨੂੰ ਮਦਦ ਭੇਜੀ ਹੈ। ਦੂਜੇ ਪਾਸੇ ਕੈਨੇਡਾ ਨੇ ਨੋਵਾ ਸਕੋਸ਼ੀਆ ਜਿਹੜਾ ਸਟੇਟ ਆ ਉਹਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਨੂੰ ਕਾਫੀ ਹੱਦ ਤੱਕ ਕਾਬੂ ਪਾਉਣ ਦੇ ਲਈ ਕਿਹਾ ਗਿਆ, ਪਰ ਜਿਹੜੀਆਂ ਉੱਥੋਂ ਦੀਆਂ ਹੀ ਮੀਡੀਆ ਰਿਪੋਰਟਸ ਨੇ ਉਹ ਕਹਿੰਦੇ ਕਿ 250 ਦੇ ਕਰੀਬ ਥਾਵਾਂ ਇਹ ਜਿਹੀਆਂ ਨੇ ਜਿੱਥੇ ਹਲੇ ਅੱਗ ਤੇ ਕਾਬੂ ਨਹੀਂ ਪਾਇਆ ਗਿਆ। ਵਾਈਲਡ ਫਾਇਰ ਦੇ ਨਾਲ, ਇਸ ਅੱਗ ਦੇ ਨਾਲ ਤਕਰੀਬਨ 400 ਘਰ ਜਿਹੜਾ ਉਹ ਤਬਾਹ ਹੋ ਚੁੱਕਿਆ, ਜਲ ਚੁੱਕਿਆ, ਇਹ ਸਰਾਖ ਹੋ ਚੁੱਕਿਆ ਇਸ ਅੱਗ ਦੇ ਨਾਲ ਤੇ 16,000 ਲੋਕ ਨੇ ਜਿਹੜੇ ਇੱਥੇ ਜਿਹੜੇ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਨੋਵਾ ਸਕੋਸ਼ੀਆ ਦੇ ਵਿੱਚ ਉਹਨਾਂ ਨੂੰ ਘਰ ਛੱਡਣਾ ਪਿਆ। ਕਿਊਬਿਕ ਦੇ ਵਿੱਚ ਤਕਰੀਬਨ 170 ਤੋਂ ਵੱਧ ਅੱਗ ਲੱਗਣ ਵਾਲੀਆਂ ਥਾਵਾਂ ਦੀ ਜਿਹੜੀ ਆ ਉਹ ਪੁਸ਼ਟੀ ਹੋ ਚੁੱਕੀ ਹੈ ਤੇ ਕਰੀਬ 10,000 ਲੋਕ ਜਿਹੜੇ ਆ ਉਹ ਵੀ ਇਹਨਾਂ ਇਲਾਕਿਆਂ ਨੂੰ ਛੱਡ ਕੇ, ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਜਿਹੜੇ ਆ ਉਹ ਮਜਬੂਰ ਨੇ ਤੇ ਕਈ ਥਾਈਂ ਜਿਹੜੇ ਆ ਉਹ ਵਲੰਟੀਅਰ ਲੋਕ ਕਰ ਰਹੇ ਨੇ, ਕਈ ਥਾਈਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਆ ਔਰ ਇਸੇ ਤਰੀਕੇ ਨਾਲ ਇਹ ਵੀ ਦੱਸਿਆ ਗਿਆ ਕਿ ਬੇਸ਼ੱਕ 250 ਥਾਵਾਂ ਅਜਿਹੀਆਂ ਨੇ ਜਿੱਥੇ ਸਥਿਤੀ ਕੰਟਰੋਲ ਤੋਂ ਬਾਹਰ ਹੈ, ਪਰ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਅਗਲੇ 24 ਘੰਟਿਆਂ ਤੱਕ ਸਥਿਤੀ ਥੋੜੀ ਬਹੁਤੀ ਹੋਰ ਬਿਹਤਰ ਹੋ ਸਕੂਗੀ। ਜੀ, ਨਿਊਯਾਰਕ ਦੇ ਗਵਰਨਰ ਹੋਚਲ ਨੇ ਵੀ ਸਕੂਲ ਡਿਸਟ੍ਰਿਕਟਸ ਨੂੰ ਰਿਕਮੈਂਡ ਕਰਤਾ ਵੀ ਆਊਟਡੋਰ ਐਕਟੀਵਿਟੀਜ਼ ਆ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਇੱਦਾਂ ਕੈਨੇਡਾ ਤੋਂ, ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਇਹ ਖਬਰ ਆ ਰਹੀ ਆ ਵੀ ਉਹਨਾਂ ਦੀ ਸੈਂਟਰਲ ਬੈਂਕ ਨੇ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾ ਦਿੱਤਾ ਆ, ਹੁਣ ਉਹ 4.75 ਹੋ ਗਿਆ। 22 ਸਾਲਾਂ ਬਾਅਦ ਇੰਨਾ ਜ਼ਿਆਦਾ ਇੰਟਰਸਟ ਰੇਟ ਕੈਨੇਡਾ ਦੇ ਵਿੱਚ ਵਧਿਆ ਆ ਤੇ ਆਉਣ ਵਾਲੇ ਸਮੇਂ 'ਚ ਜੁਲਾਈ 'ਚ ਫੇਰ ਉਹਨਾਂ ਦੀ ਮੀਟਿੰਗ ਹੋਣੀ ਆ। ਉਹ ਕਹਿੰਦੇ ਵੀ ਇਹ ਇੰਟਰਸਟ ਰੇਟ ਫੇਰ ਵੱਧ ਸਕਦਾ ਹੈਗਾ। ਕੈਨੇਡਾ ਦਾ ਡਾਲਰ ਅਮਰੀਕਾ ਦੇ ਡਾਲਰ ਦੇ ਮੁਤਾਬਕ ਅੱਜ $1.33 ਤੇ ਚੱਲ ਰਿਹਾ। ਕਾਫੀ ਜਿਹੜਾ ਕੈਨੇਡਾ ਦੇ ਡਾਲਰ ਦੀ ਕੀਮਤ ਇਸ ਟਾਈਮ ਦੇ ਉੱਤੇ ਡਾਊਨ ਹੈਗੀ ਆ।